ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵ ਦੇ ਅੰਧ ਵਿਸ਼ਵਾਸੀ ਸਿਰਫ ਭਾਰਤ ਵਿੱਚ ਨਹੀਂ ਬਲਕਿ ਦੁਨੀਆ ਦੇ ਹਰ ਕੋਨੇ ਵਿੱਚ ਮੌਜੂਦ ਹਨ। ਮੀਡੀਆ ਰਿਪੋਰਟਾਂ ਅਨੁਸਾਰ ਵਾਸ਼ਿੰਗਟਨ ਡੀਸੀ ਦੇ ਇੱਕ ਏਅਰਪੋਰਟ ਤੇ ਇੱਕ ਹਿੰਦੂ ਮੁਸਾਫਰ ਦੇ ਬੈਗ ਚੋਂ 2 ਗੋਏ ਦੀਆਂ ਪਾਥੀਆਂ ਨਿਕਲੀਆਂ ਜਿਨ੍ਹਾਂ ਨੂੰ ਫੌਰਨ ਡਿਸਟਰੋਏ ਕਰ ਦਿੱਤਾ ਗਿਆ। ਸੋ ਵਿਊਅਰਸ याद रहे कि गां दे गोए तो पशुओं विच एक बीमारी फैलती है जिसनूं फुट एंड माउथ डिसीज़ किया जाता है। अमरीका विच 1929 तो बाद ये बीमारी जिहड़ी है पशुओं नूं कदे नहीं होई, पर व्यूअर्स हुण लगदा है कि भारत दे जिहड़े हिंदूत्वी भगत ने वो लोकां दे नाल-नाल मवेशियां नूं भी बीमार करके छड्डणगे। सो इस बारे आपां विचार चर्चा करन जा रहे हां। सो असीं चाहांगे कि तुसां नाल इसे तरह बने रहना। देखण सुणन लिखण लई तुहाडा सब दा बहुत-बहुत शुक्रिया जी। डॉक्टर साहब की कहना चाहोगे इस मुद्दे बारे? देखो असी ये फेर ਜ਼ਾਹਰ ਕਰਦੇ ਹੀ ਹੈ कि साडा मकसद किसी दे भी मजहबी विश्वास ਨੂੰ ठेस पहुँचाना नहीं है। अच्छा, पर ਜਦੋਂ ਅਸੀਂ ਇਹ ਦੇਖਦੇ ਹਾਂ कि ਇੱਕ ਤੁਹਾਡਾ ਆਪਣੇ ਹੱਦ ਤੱਕ ਮਹਿਦੂਦ ਕੋਈ ਕਾਰਾ ਹੁੰਦਾ ਹੈ, ਉਹ ਤੁਸੀਂ ਠੀਕ ਕਰੋ ਜਾਂ ਗਲਤ ਕਰੋ, ਉਹਦੇ ਕਨਸੀਕੁਐਂਸਿਸ ਜਾਂ ਉਸ ਦਾ ਫਲ ਤੁਹਾਨੂੰ ਆਪ ਨੂੰ ਹੀ ਭੋਗਣਾ ਪੈਂਦਾ ਜਾਂ ਉਹਦਾ ਫਲ ਤੁਹਾਨੂੰ ਆਪ ਨੂੰ ਹੀ ਖਾਣਾ ਪੈਂਦਾ। ਪਰ ਜਦੋਂ ਤੁਸੀਂ ਇਸ ਕਿਸਮ ਦਾ ਮਾਸ ਹਿਸਟੀਰੀਆ ਕ੍ਰੀਏਟ ਕਰ ਦਿੰਦੇ ਹੋ, ਇਹ ਟਰਮ ਵੀ ਜਿਹੜੀ ਹੈ ਉਹ ਕਈ ਵਾਰ ਇਸਤੇਮਾਲ ਹੋ ਰਹੀ ਹੈ ਹੁਣ ਹਿੰਦੂਤਵੀ ਕਾਂਟੈਕਸ ਦੇ ਵਿੱਚ, ਕਿਉਂਕਿ ਬਹੁਤਿਆਂ ਦੀ ਯਾਦਾਸ਼ਤ ਸ਼ਾਇਦ ਉਨੀ ਨਹੀਂ ਹੁੰਦੀ। ਯਾਦਾਸ਼ਤ ਇਸ ਲਈ ਕਿਉਂਕਿ ਪੜ੍ਹਨ ਦਾ ਵੀ ਸ਼ੌਕ ਨਹੀਂ, ਅਸੀਂ ਭੁੱਲ ਵੀ ਜਾਂਦੇ ਹਾਂ ਕਿ ਹਿੰਦੂਤਵੀਆਂ ਨੇ ਅਜੇ ਜਦੋਂ ਮੋਦੀ ਵੀ ਪਾਵਰ ਦੇ ਵਿੱਚ ਨਹੀਂ ਸੀ, ਪੁਰਾਣੀਆਂ ਸਰਕਾਰਾਂ ਦੇ ਵੇਲੇ ਇਸ ਹਿੰਦੂਤਵਾ ਤੱਕ ਪਹੁੰਚਾਉਣ ਦੇ ਲਈ ਜਿਹਦੇ 'ਚ ਬੁੱਤ ਪ੍ਰਸਤੀ ਨੂੰ ਜਸਟੀਫਾਈ ਕਰਨਾ, ਜਿਹਦੇ 'ਚ ਗਾਂ ਨਾਲ ਰਿਲੇਟਡ ਜੋ ਇਹਨਾਂ ਦਾ ਕਿ ਉਹਦੇ ਪੰਜ ਗਵਯ ਗਾਂ ਦਾ ਜਿਹੜੀਆਂ 5 ਚੀਜ਼ਾਂ ਨੇ, ਗੋਹਾ ਵੀ, ਮੂਤਰ ਵੀ, ਔਰ ਉਸ ਸਾਰੇ ਨੂੰ ਤੁਸੀਂ ਕਿਵੇਂ ਜਿਹੜਾ ਹੈ ਉਹ ਦਵਾਈਆਂ 'ਚ ਵੀ ਇਸਤੇਮਾਲ ਕਰਨਾ ਔਰ ਉਹਨੂੰ ਮਿਲਾ ਕੇ ਵੀ ਖਾਣਾ, ਉਹਨੂੰ ਉਹਨਾਂ ਨੇ ਕਿਵੇਂ ਇਕੱਲਾ ਪ੍ਰੋਪੇਗੇਟ ਨਹੀਂ ਕੀਤਾ, ਉਹਨੂੰ ਫਿਰ ਬੈਕ ਕਰਨ ਦੇ ਲਈ ਜਦੋਂ ਹਕੂਮਤ ਬਣੀ ਰਿਸਰਚ ਇੰਸਟੀਚਿਊਟ ਦੇ ਨਾਂ ਥੱਲੇ, ਅਸੀਂ ਅੱਗੇ ਵੀ ਗੱਲ ਕੀਤੀ ਸੀ ਔਰ ਉਹਨੂੰ ਮੈਂ ਫਿਰ ਮੈਂਸ਼ਨ ਕਰਾਂਗਾ। ਪਰ ਮੈਂ ਯਾਦ ਦਹਾਨੀ ਕਰਵਾਉਣਾ ਚਾਹੁੰਦਾ ਕਿ ਅੱਜ ਤੋਂ ਕਿੰਨੇ ਵਰੇ ਪਹਿਲਾਂ, 8 ਤੋਂ ਵੀ ਬਹੁਤ, ਉਦੋਂ ਤਾਂ ਜੇ ਮੋਦੀ ਨਹੀਂ ਮਨਮੋਹਨ ਸਿੰਘ ਦੀ ਸਰਕਾਰ ਹੀ ਸੀ, ਕਿ ਇਹਨਾਂ ਨੇ ਇੱਕ ਕੈਂਪੇਨ ਜਿਹੜਾ ਸ਼ੁਰੂ ਕੀਤਾ। ਜ਼ਾਹਰ ਹੈ ਨਾਗਪੁਰ ਹੈੱਡਕੁਆਟਰ ਸੀ, ਲੇਕਿਨ ਕਿਵੇਂ ਦੁਨੀਆ ਭਰ 'ਚ ਫੈਲਾਇਆ ਗਿਆ ਉਹ ਇਹ ਸੀ ਕਿ ਫਲਾਂ ਥਾਂ 'ਤੇ ਇੱਕ ਥਾਂ ਤੋਂ ਉਹਨਾਂ ਸ਼ੁਰੂ ਕੀਤਾ ਕਿ ਜੀ ਗਣੇਸ਼ ਦੀ ਮੂਰਤੀ ਨੇ ਜਦੋਂ ਉਹਨੂੰ ਭੋਗ ਲਵਾਉਣ ਦੇ ਲਈ ਦੁੱਧ ਦਾ ਜਿਹੜਾ ਚਮਚਾ ਪੰਡਤ ਜੀ ਨੇ ਅੱਗੇ ਕੀਤਾ ਅਤੇ ਗਣੇਸ਼ ਦੀ ਮੂਰਤੀ ਨੇ ਉਹ ਦੁੱਧ ਪੀ ਲਿਆ ਔਰ ਫਿਰ ਦੁਨੀਆ ਭਰ ਦੇ ਵਿੱਚ ਗਣੇਸ਼ ਦੁੱਧ ਪੀਣ ਲੱਗ ਗਏ। ਵੱਡੀਆਂ ਥਾਵਾਂ ਦੇ ਉੱਤੇ ਈਵਨ ਉਸ ਵੇਲੇ ਚੀਫ ਇਲੈਕਸ਼ਨ ਕਮਿਸ਼ਨਰ ਐਕਸ ਮਿਸਟਰ ਸ਼ੇਸ਼ਨ, ਹਾਈ ਕੋਰਟ ਦੇ ਜੱਜ, ਸੁਪਰੀਮ ਕੋਰਟ ਦੇ ਜੱਜ ਉਹ ਲਾਈਨਾਂ 'ਚ ਖਲੋਤੇ ਹੁੰਦੇ ਸੀ। ਕੋਈ ਇਹ ਕਹਿ ਰਿਹਾ ਕਿ ਜੀ ਦੇਖੋ, ਇੱਕ ਇੱਥੇ ਮੈਰੀਲੈਂਡ ਦੀ ਡਾਕਟਰ ਸੀ ਹਿੰਦੂ ਲੇਡੀ, ਉਹ ਕਹੇ ਜੀ ਮੇਰੀ ਸੋਨੇ ਦੀ ਮੂਰਤੀ ਸੀ ਗਣੇਸ਼ ਜੀ ਦੀ, ਮੈਂ ਵੀ ਕੀਤਾ, ਉਹ ਪੀ ਗਈ। ਸੋ ਉਹਦੇ 'ਚ ਇਹ ਹੋਇਆ ਕਿ ਵੀ ਬਾਹਰ ਮੁੜ ਕੇ ਇਹ ਵੀ ਆਇਆ ਵੀ ਜਿੱਥੇ ਮੂਰਤੀਆਂ ਵੱਡੀਆਂ ਥਾਵਾਂ ਜਿੱਥੇ ਬਹੁਤਾ ਦੁੱਧ ਪਿਆ ਹੈ, ਵੀ ਟਨਾਂ ਦੇ ਟਨ ਦੁੱਧ ਪਿਆ ਤਾ, ਮੁਸ਼ਕ ਹੁਣ ਉਹ ਪਾਣੀ ਤਾਂ ਪਿੱਛੇ ਜਾ ਰਿਹਾ ਦੁੱਧ ਦਾ ਜਿਹੜਾ ਹੈ ਦੁੱਧ ਸਾਰਾ, ਔਰ ਉਹ ਮੁਸ਼ਕ ਵੀ ਪਈ, ਪਰ ਉਹਨੂੰ ਕਿਹਨੇ ਦਿਖਾਉਣਾ ਸੀ। ਲੇਕਿਨ ਇੱਕ ਵਾਰ ਇਹਨਾਂ ਨੇ ਜਦੋਂ ਇਹ ਸਾਰਾ ਕ੍ਰੀਏਟ ਕਰ ਦਿੱਤਾ ਦੁਨੀਆ ਦੇ ਅੱਡ-ਅੱਡ ਦੇਸ਼ਾਂ 'ਚ ਵੀ ਦੂਜੇ ਵੀ ਕਿ ਗਣੇਸ਼ ਜੀ ਨੇ ਦੁੱਧ ਪੀਤਾ, ਗਣੇਸ਼ ਜੀ ਹੁਣ ਗਣੇਸ਼ ਸ਼ਿਵ ਜੀ ਦਾ ਪੁੱਤਰ ਹੈ, ਔਰ ਇਹ ਉਹਨਾਂ ਦਾ ਇੰਨਾ ਵੈਲ ਪਲੈਨਡ ਮੂਵ ਸੀ। ਔਰ ਉਹਦੇ 'ਤੇ ਜਦੋਂ ਇੱਕ ਐਕਸਪਰਟ ਨੂੰ ਪੁੱਛਿਆ ਗਿਆ ਕਿ ਇਹ ਕੀ ਹੈ, ਕਿ ਵੀ ਚੰਗੇ ਭਲੇ ਲੋਕ ਜਿਨ੍ਹਾਂ 'ਚ ਪੜ੍ਹੇ ਲਿਖੇ ਡਾਕਟਰਸ, ਬੜੇ ਪ੍ਰੋਫੈਸਰ, ਦੂਜੇ ਤੀਜੇ ਉਹਨਾਂ ਦੇ ਉਹ ਸਾਇੰਟਿਸਟ, ਉਹ ਵੀ ਇਸ ਗੱਲ ਨੂੰ ਜਸਟੀਫਾਈ ਕਰ ਰਹੇ ਨੇ, ਆਪ ਲਾਈਨ 'ਚ ਖੜੇ ਨੇ ਕਿ ਜੀ ਆਪਣਾ, ਤੇ ਉਹ ਟਰਮ ਉਹਨੇ ਕਿਹਾ ਕਿ ਇਟ ਇਜ਼ ਮਾਸ ਹਿਸਟੀਰੀਆ, ਕਿ ਜਦੋਂ ਤੁਸੀਂ ਮਾਸ ਹਿਸਟੀਰੀਆ ਕ੍ਰੀਏਟ ਕਰਦੇ ਹੋ। ਸਾਡੇ ਸਾਦਾ ਪੰਜਾਬੀ ਦੇ ਵਿੱਚ ਇੱਕ ਤਾਂ ਸੁਪਰਸਟੀਸ਼ਨ ਹੈ, ਸੁਪਰਸਟੀਸ਼ਨ ਬਾਰੇ ਕਿਸੇ ਨੇ ਲਿਖਿਆ ਕਿ ਵੀ ਕੋਈ ਬੰਦਾ ਆਪਣੇ ਸਹੁਰਿਆਂ ਦੇ ਜਾ ਰਿਹਾ ਸੀ ਤੁਰ ਕੇ, ਅਤੇ ਜੁੱਤੀ ਉਹਦੀ ਰਾਹ 'ਚ ਖਰਾਬ ਹੋ ਗਈ, ਪਿੰਡ ਦੇ ਨੇੜੇ ਤੱਕ ਪਹੁੰਚਦੇ ਆ ਉਹਨੇ ਇੱਕ ਪੈਰ ਉਹਦਾ ਖਰਾਬ ਹੋਇਆ, ਉਹਨੇ ਇੱਕ ਦਰਖਤ 'ਤੇ ਲਟਕਾ ਦਿੱਤੀ ਅਤੇ ਉਹ ਥੱਲੇ ਲਿਖ ਦਿੱਤਾ ਕਿ ਇਸ ਤੋਂ ਜੋ ਮੁਰਾਦਾਂ ਮੰਗੇਗਾ ਉਹ ਪੂਰੀਆਂ ਹੋਣਗੀਆਂ। ਕਹਿੰਦਾ ਜਦੋਂ ਉਹ 2 ਹਫ਼ਤੇ ਬਾਅਦ ਜਾਂ ਰਹਿ ਕੇ ਮੁੜਿਆ ਅਤੇ ਉਹ ਸਾਰੇ ਦਰਖਤ ਦੇ ਉੱਤੇ ਜਿਹੜਾ ਉਹ ਜੁੱਤੀਆਂ ਲਟਕੀਆਂ ਸੀ ਹੋਰ ਵੀ, ਔਰ ਸਾਰੇ ਜਿਹੜੇ ਨੇ ਉਹਨੂੰ ਪੂਰਾ ਉਹਨਾਂ ਨੇ ਇੱਕ ਸ਼ਰਾਈਨ ਦੇ ਵਿੱਚ ਕਨਵਰਟ ਕੀਤਾ ਹੋਇਆ ਸੀ। ਉਹਦਾ ਨਾਂ ਹੀ ਜੁੱਤੀ ਸ਼ਰਾਈਨ ਰੱਖਤਾ
ਕਿ ਜੀ ਇਹ ਜਿਹੜਾ ਵੀ ਇਸ ਤੋਂ ਕੋਈ ਮੰਗੇਗਾ ਉਹ ਪੂਰਾ ਹੋਏਗਾ। ਉਹਦੀ ਪਿਕਚਰ ਵੀ ਉਹਨਾਂ ਲਾਈ ਹੋਈ ਸੀ ਕਿ ਆਹ ਦੇਖ ਲਓ। ਸੋ ਇੱਕ ਤਾਂ ਇਹ ਸੁਪਰਸਟੀਸ਼ਨ ਹੈ, ਇੱਕ ਉਹ ਮਾਸ ਹਿਸਟੀਰੀਆ ਜਿਵੇਂ ਕ੍ਰੀਏਟ ਕੀਤਾ ਜਾਂਦਾ ਹੈ, ਔਰ ਉਹੀ ਮਾਸ ਹਿਸਟੀਰੀਆ ਦਾ ਨਤੀਜਾ ਉਹਨਾਂ ਨੇ ਇਹ ਸਾਬਤ ਕਰਨਾ ਚਾਹਿਆ, ਕਿਉਂਕਿ ਜ਼ਾਹਰ ਹੈ ਕਿ ਬੁੱਤ ਪ੍ਰਸਤੀ ਨੂੰ ਜਿੱਥੇ ਅਸੀਂ ਮਜ਼ਹਬੀ ਤੌਰ 'ਤੇ ਤਾਂ ਸਾਨੂੰ ਕੋਈ ਨਹੀਂ ਹੱਕ ਕਹਿਣ ਦਾ ਵੀ ਕੌਣ ਕਿਹਨੂੰ ਮੰਨੇ ਨਾ ਮੰਨੇ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ ਲੋਕਾਂ 'ਚ ਜਸਟੀਫਾਈ ਕਰ ਰਹੇ ਹਾਂ, ਹੁਣ ਜਿਹੜਾ ਹਿੰਦੂਤਵਾ ਜਾਂ ਜਿਹੜਾ ਹਿੰਦੂ ਧਰਮ ਜਿਸ ਨੂੰ ਇਹਨਾਂ ਨੇ ਪ੍ਰਮੋਟ ਕੀਤਾ ਹੈ ਜਾਂ ਜਿਹੜਾ ਇਸ ਵੇਲੇ ਲੋਕਾਂ 'ਚ ਵਿਕਿਆ ਜਾਂ ਵਿਕ ਰਿਹਾ ਹੈ, ਉਹ ਵੀ ਓਰੀਜਨਲ ਹਿੰਦੂ ਧਰਮ ਨਹੀਂ ਹੈ ਜਿਹੜਾ ਵੇਦਾਂ 'ਤੇ ਬੇਸਡ ਹੈ। ਮੂਰਤੀ ਪੂਜਾ, ਅਵਤਾਰਵਾਦ, ਇਹ ਉਹਨਾਂ ਦੇ ਵਿੱਚ ਜਿਹੜਾ ਵੇਦਾਂ ਦੇ ਵਿੱਚ ਉਹਦਾ ਜ਼ਿਕਰ ਨਹੀਂ ਹੈ ਬਿਲਕੁਲ ਵੀ। ਇਹ ਤਾਂ ਜਿਹੜਾ ਪੁਰਾਣਾਂ ਦੇ ਨਾਲ ਆਇਆ, ਵਿਸ਼ਨੂੰ ਪੁਰਾਣ ਨੇ, ਫਿਰ ਵਿਸ਼ਨੂੰ ਦੇ ਅਵਤਾਰਾਂ ਦੀ, ਰਾਮ ਜੀ, ਕ੍ਰਿਸ਼ਨ ਜੀ, ਬਲਰਾਮ, ਇਹ ਅਵਤਾਰ ਪਰੰਪਰਾ ਬਹੁਤ ਬਾਅਦ ਦੀ ਹੈ, ਔਰ ਬੁੱਤ ਪ੍ਰਸਤੀ ਨਹੀਂ ਸੀ ਈਵਨ ਓਰੀਜਨਲ ਵੇਦਾਂ ਦੇ ਧਰਮ 'ਚ ਵੀ। ਇਹੀ ਕਾਰਨ ਸਵਾਮੀ ਦਿਆਨੰਦ ਜਿਹਨੇ ਆਰੀਆ ਸਮਾਜ ਬਣਾਇਆ, ਭਾਵੇਂ ਉਹਨੇ ਬਾਕੀਆਂ ਦੀ ਨਿੰਦਿਆ ਕੀਤੀ, ਪਰ ਉਹ ਮੂਰਤੀ ਪੂਜਾ ਦੇ ਖਿਲਾਫ ਸੀ। ਉਹਨੇ ਕਿਹਾ ਜੀ ਇਹ ਤਾਂ ਹੈ ਹੀ ਨਹੀਂ ਸਾਡੇ ਧਰਮ ਦਾ ਹਿੱਸਾ। ਉਹਨੂੰ ਇਹ ਵੱਖਰੀ ਗੱਲ ਹੈ ਕਿ ਉਹਨੂੰ ਵੀ ਜ਼ਹਿਰ ਦੇ ਕੇ ਪੰਡਤਾਂ ਨੇ ਜਿਹੜਾ ਉਹ ਮਾਰ ਦਿੱਤਾ, ਔਰ ਬਾਅਦ 'ਚ ਉਸੇ ਆਰੀਆ ਸਮਾਜ ਨੂੰ ਜਿਹੜਾ ਉਹ ਮਹਾਨ ਹਿੰਦੂ ਸੁਧਾਰਕ ਦਾ ਲੇਬਲ ਉਹਦੇ 'ਤੇ ਲਾ ਦਿੱਤਾ। ਔਰ ਅੱਜ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਕਿਵੇਂ ਵੇਦਾਂ 'ਚੋਂ ਨਿਕਲ ਕੇ ਜਿਹੜੀਆਂ ਸਿਮਰਤੀਆਂ ਆਈਆਂ, ਵੇਦ ਸ਼ਾਸਤਰ ਸਿਮਰਤੀਆਂ ਦੇ ਵਿੱਚ ਇੱਕ ਮਨੂ ਨੇ ਸਿਮਰਤੀ ਵੇਦਾਂ ਦੀ ਇੰਟਰਪ੍ਰੀਟੇਸ਼ਨ ਹੈ ਬੇਸ਼ੱਕ, ਲੇਕਿਨ ਮਨੂ ਸਿਮਰਤੀ ਹਿੰਦੂ ਕੋਡ ਕਾਨੂੰਨ ਜਿਹਨੇ ਵਰਨ ਆਸ਼ਰਮ ਜ਼ਾਤ ਪਾਤੀ ਸਿਸਟਮ ਬਣਾਇਆ, ਔਰ ਜ਼ਾਤ ਪਾਤੀ ਸਿਸਟਮ ਤੋਂ ਬਾਅਦ ਫਿਰ ਜਿਹੜਾ ਕਾਫੀ ਪ੍ਰਚਾਰਿਆ ਗਿਆ ਉਹ ਸੀ ਅਵਤਾਰਵਾਦ, ਜਿਹਦੇ 'ਚ ਫਿਰ ਹਰ ਯੁੱਗ ਦਾ ਅਵਤਾਰ ਬਣ, ਇੱਕ ਵੱਖਰੀ ਡਿਸਕਸ਼ਨ ਹੈ। ਪਰ ਜਿਹੜਾ ਹਿੰਦੂਤਵਾ ਦੇ ਏਜੰਡੇ ਦੇ ਥੱਲੇ ਜਿਹੜਾ ਹਿੰਦੂ ਧਰਮ ਪ੍ਰਚਾਰਿਆ ਗਿਆ, ਉਹ ਵੇਦਾਂ ਸ਼ਾਸਤਰਾਂ ਜਾਂ ਵਿਦਾਂਤ ਵਾਲਾ ਹਿੰਦੂ ਧਰਮ ਵੀ ਨਹੀਂ ਹੈ। ਉਹ ਰਾਮ, ਕ੍ਰਿਸ਼ਨ, ਅਵਤਾਰ ਔਰ ਬੁੱਤ ਪ੍ਰਸਤੀ ਦੇ ਉੱਤੇ ਖੜਾ। ਹੁਣ ਜਿਹੜੀ ਉਹ ਬੁੱਤ ਪ੍ਰਸਤੀ ਹੈ ਜਾਂ ਉਹੀ ਪੁਰਾਣਾਂ ਦੇ ਵਿੱਚ ਗਾਂ ਨੂੰ ਮਾਂ ਦਾ ਦਰਜਾ ਦਿੱਤਾ ਹੋਇਆ, ਔਰ ਉਸ ਗਾਂ ਦੇ ਪੰਜ ਗਵੇ ਆ, ਉਸ ਦੀ ਹਰ ਚੀਜ਼ ਜਿਹੜੀ ਹੈ ਉਹਨੂੰ ਸਵਰਗ ਤੋਂ ਉਤਰੀ ਮੰਨਿਆ ਹੋਇਆ। ਜਿਹੜੇ 14 ਰਤਨਾਂ ਦਾ ਕਨਸੈਪਟ ਸਮੁੰਦਰ 'ਚੋਂ ਦੇਵਤਿਆਂ ਤੇ ਰਾਖਸ਼ਾਂ ਨੇ ਸਾਗਰ ਮੰਥਨ ਕਰਕੇ ਕੱਢੇ, ਉਹਦੇ 'ਚ ਕਾਮਧੇਨ ਗਊ ਵੀ ਹੈ, ਕਾਮਧੇਨ ਗਾਂ ਹੈ। ਸੋ ਹੁਣ ਜਦੋਂ ਇਹਨਾਂ ਨੇ 2014 'ਚ ਫਿਰ ਪਾਵਰ ਲਈ, ਔਰ ਅਸੀਂ ਦੇਖਿਆ ਇੱਕ ਪਾਸੇ ਮਾਸ ਹਿਸਟੀਰੀਆ ਕ੍ਰੀਏਟ ਕਰਨ ਲਈ ਵੀ ਉਸ ਮੀਡੀਆ ਨੂੰ ਇਸਤੇਮਾਲ ਕੀਤਾ ਗਿਆ ਸੀ ਜਿਹਨੂੰ ਅੰਬਾਨੀ, ਅਡਾਨੀ ਔਰ ਇਹ ਸਾਰੇ ਓਨ ਕਰਦੇ ਸੀ। ਫਿਰ ਮੋਦੀ ਨੂੰ ਜਿਤਾਉਣ ਦੇ ਲਈ ਵੀ, ਕਿਉਂਕਿ ਉਸ ਤੋਂ ਪਹਿਲਾਂ ਮਨਮੋਹਨ ਸਿੰਘ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਕਰਪਸ਼ਨ ਦੇ ਵਿੱਚ ਉਹੀ 24/7 ਉਹੀ ਅੰਨਾ ਹਜ਼ਾਰੇ ਲਿਆਂਦਾ ਗਿਆ, ਉਹੀ ਸਵਾਮੀ ਰਾਮਦੇਵ, ਉਹੀ ਜੱਗੀ ਵਾਸਦੇਵਾ ਜਿਹਨੂੰ ਸਤਿਗੁਰੂ ਬਣਾਇਆ ਹੋਇਆ, ਸਾਊਥ ਦਾ ਖਤਰਨਾਕ ਬ੍ਰਾਹਮਣ। ਹੁਣ ਉਹ ਸਾਰੇ ਜਦੋਂ ਆਏ, ਫਿਰ ਉਹਨਾਂ ਨੇ ਕਿਹਾ ਜੀ ਹੁਣ ਸਰਕਾਰ ਵੀ ਤੁਹਾਡੇ ਕੋਲ, ਰਿਸੋਰਸ ਤੁਹਾਡੇ ਕੋਲ, ਮੈਡੀਕਲ ਇੰਸਟੀਚਿਊਟਸ ਤੁਹਾਡੇ ਕੋਲ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਤੁਹਾਡੇ ਕੋਲ, ਫਿਰ ਯੂਨੀਵਰਸਿਟੀਆਂ ਦੇ ਵਿੱਚ ਸਬਜੈਕਟ ਉਹੀ ਹਿੰਦੂ ਮਿਥਿਹਾਸ ਦੇ, ਜਿਸ ਦੇ ਵਿੱਚ ਜੋਤਿਸ਼ ਵਿੱਦਿਆ, ਵੇਦਾਂ ਦੇ ਮੰਤਰ, ਔਰ ਫਿਰ ਇਸ ਦੇ ਉੱਤੇ ਮਨੀ ਇਨਵੈਸਟ ਕੇ ਜੀ ਰਿਸਰਚ ਕਰੋ। ਕਿਸੇ ਨੇ ਕਿਹਾ ਜੀ ਗਾਂ ਦਾ ਜਿਹੜਾ ਮੂਤਰ ਹੈ ਉਹਦੇ 'ਚੋਂ ਤਾਂ ਸੋਨਾ ਬਣਾਇਆ ਜਾ ਸਕਦਾ, ਉਹ ਸੋਨਾ ਉਹਦੇ 'ਤੇ ਇੱਕ ਰਿਸਰਚ ਪ੍ਰੋਜੈਕਟ ਬਣਾਇਆ ਕਿ ਜੀ ਗੋਲਡ ਜਿਹੜਾ ਗਾਂ ਦੇ ਮੂਤਰ 'ਚੋਂ ਕੱਢਣਾ। ਫਿਰ ਇਹ ਵੀ ਆ ਗਿਆ ਜੀ ਇਹ ਜਿਹੜੀ ਗਾਂ ਦਾ ਮੂਤਰ ਹੈ ਤਾਂ ਕੈਂਸਰ ਕਰਿਓ, ਫਿਰ ਜਿਹੜੀਆਂ ਮੈਡੀਕਲ ਉਹ ਕੈਂਸਰ ਦੇ ਉੱਤੇ ਲਾਤਾ ਵੀ ਇਹਨੂੰ ਕੱਢੋ। ਈਵਨ ਹੁਣ ਜਦੋਂ ਕਿ ਕੋਵਿਡ-19 ਚੱਲ ਰਿਹਾ ਸੀ, ਆਲ ਇੰਡੀਆ ਇੰਸਟੀਚਿਊਟ ਵਾਲਿਆਂ ਨੂੰ ਪ੍ਰੋਜੈਕਟ ਦਿੱਤਾ ਗਿਆ ਕਿ ਗਾਇਤਰੀ ਮੰਤਰ ਜਿਹੜਾ ਦੇਵੀ ਦਾ ਮੰਤਰ ਹੈ, ਕਿ ਇਹਦੇ 'ਤੇ ਰਿਸਰਚ ਕਰੋ ਕਿ ਗਾਇਤਰੀ ਮੰਤਰ, ਔਰ ਪ੍ਰੂਵ ਕਰੋ ਕਿ ਗਾਇਤਰੀ ਮੰਤਰ ਪੜ੍ਹਨ ਦੇ ਨਾਲ ਕੋਵਿਡ-19 ਹੁੰਦਾ ਨਹੀਂ, ਜੇ ਹੋ ਜਾਏ ਤਾਂ ਬੰਦਾ ਮਰਦਾ ਨਹੀਂ। ਹੁਣ ਜਦੋਂ ਤੁਸੀਂ ਸਾਰੇ ਲੋਕਾਂ ਦਾ ਇਹ ਇੱਕ ਮਾਸ ਹਿਸਟੀਰੀਆ ਕ੍ਰੀਏਟ ਕਰਕੇ ਟੈਂਪਰ ਬਦਲ ਦਿੱਤਾ ਹੈ, ਤੁਸੀਂ ਵੱਡੇ ਵੱਡੇ ਮੰਦਰ ਇਸ ਨਾਂ ਦੇ ਥੱਲੇ ਕਿ ਜੀ ਇੱਥੋਂ ਜੋ ਮੰਗੋ ਮਿਲਦਾ ਹੈ, ਪੱਥਰ ਦੀ ਮੂਰਤੀ ਨਹੀਂ ਤੁਹਾਨੂੰ ਦੇਣਾ, ਤਾਂ ਫਿਰ ਜੇ ਤੁਹਾਨੂੰ ਕੁਝ ਨਹੀਂ ਮਿਲੇਗਾ ਤੇ ਤੁਸੀਂ ਕਿਸੇ ਦੀ ਅਕਾਊਂਟੇਬਿਲਟੀ ਨਹੀਂ ਕਰੋਗੇ, ਸਰਕਾਰਾਂ ਦੀ ਅਕਾਊਂਟੇਬਿਲਟੀ ਨਹੀਂ ਹੋਏਗੀ। ਤੁਸੀਂ ਕਹੋਗੇ ਜੀ ਇਹ ਤਾਂ ਹਮਾਰੇ ਭਾਗਯ ਮੇਂ ਥਾ। ਹੁਣ ਇਸ ਗੱਲ ਨੂੰ ਵੀ ਸਮਝਣਾ ਜ਼ਰੂਰੀ ਹੈ ਕਿ ਬ੍ਰਾਹਮਣਾਂ ਨੇ ਆਲਰੇਡੀ ਲੋਕਾਂ ਨੂੰ ਗੁਰਬਤ 'ਚ ਰੱਖਣ ਦੇ ਲਈ, ਜਿੱਥੇ ਉਹਨਾਂ ਨੇ 33 ਕਰੋੜ ਦੇਵਤੇ ਮੰਨੇ ਹੋਏ ਨੇ, ਇੱਕ ਦੇਵਤਾ ਉਹਨਾਂ ਦਾ ਜਿਹਦਾ ਨਾਂ ਹੈ ਦਰਿਦਰ ਨਾਰਾਇਣ।
ਹੁਣ ਦਰਿੱਦਰ ਸੰਸਕ੍ਰਿਤ ਦੇ ਵਿੱਚ ਗਰੀਬ ਨੂੰ ਕਹਿੰਦੇ ਨੇ, ਤੇ ਉਹਨਾਂ ਨੇ ਕਿਹਾ ਜੀ ਗਰੀਬ ਉਹਦਾ ਨਾਂ ਹੀ ਦਰਿੱਦਰ ਨਾਰਾਇਣ, ਹੁਣ ਨਾਰਾਇਣ ਅਵਤਾਰ ਨੂੰ ਕਹਿੰਦੇ ਨੇ, ਕ੍ਰਿਸ਼ਨ ਦਾ ਨਾਮ ਵੀ ਨਾਰਾਇਣ ਹੈ, ਵਿਸ਼ਨੂੰ ਦਾ ਨਾਮ ਵੀ ਨਾਰਾਇਣ ਹੈ। ਉਹਨਾਂ ਨੇ ਕਿਹਾ ਇਹ ਦਰਿੱਦਰ ਨਾਰਾਇਣ ਇਹ ਦੇਵਤਾ ਹੈ, ਇਹਦੀ ਪੂਜਾ ਕਰੋ। ਔਰ ਕਿਉਂਕਿ ਤੁਸੀਂ ਦਰਿੱਦਰ ਹੋ, ਇਹ ਤੁਹਾਡੀ ਕਿਸਮਤ ਹੀ ਹੈ, ਡੈਸਟਿਨਡ ਹੈ ਕਿ ਤੁਸੀਂ ਦਰਿੱਦਰ 'ਚ ਰਹਿਣਾ। ਹੁਣ ਉਹ ਵੀ ਜਦੋਂ ਹੁਣ ਕਈ ਇਹ ਪੁੱਛਦੇ ਨੇ ਕਿ ਜੀ ਇਹ ਕੈਸੀ ਧਰਤੀ ਹੈ ਜਿੱਥੇ ਇੰਨਾ ਕੁਛ ਹੋਇਆ, ਪਿਛਲੀਆਂ ਵੀ ਸਦੀਆਂ 'ਚ ਹੋਇਆ, ਕੋਈ ਰੈਵੋਲੂਸ਼ਨ, ਕੋਈ ਤਬਦੀਲੀ, ਕੋਈ ਲੋਕ ਖਲੋਂਦੇ ਨਹੀਂ। ਕਿਉਂਕਿ ਜਦੋਂ ਤੁਸੀਂ ਪ੍ਰੋਗਰਾਮਿੰਗ ਕਰ ਦਿੰਦੇ ਹੋ ਮਾਈਂਡ ਦੀ, ਜਿਹਦੇ ਲਈ ਅੱਜ ਲਫ਼ਜ਼ ਪ੍ਰੋਗਰਾਮਿੰਗ ਹੈ, ਪਹਿਲਾਂ ਬ੍ਰੇਨ ਵਾਸ਼, ਲੋਕ ਸਮਝਦੇ ਨੇ ਕਿ ਵੀ ਇੱਥੇ ਤਾਂ ਇਵੇਂ ਹੀ ਹੋਣਾ। ਕਰਪਟ ਸਿਸਟਮ ਤੁਸੀਂ ਰਹਿੰਦੇ ਹੋ, ਤੁਹਾਨੂੰ ਲੱਗਦਾ ਜੀ ਇੱਥੇ ਕੁਝ ਨਹੀਂ ਬਦਲ ਸਕਦਾ। ਚੇਂਜ ਤਾਂ ਉਦੋਂ ਆਉਂਦੀ ਹੈ ਜਦੋਂ ਪੋਜ਼ਿਟਿਵਿਟੀ, ਚੈਲੰਜ ਦਾ ਥਾਟ ਆਉਂਦਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਨੇ ਉਸ ਧਰਤੀ ਦੇ ਉੱਤੇ ਦਿੱਤਾ। ਜੇ ਅੱਜ ਮਾੜੀ ਮੋਟੀ ਸਿੱਖ ਕੌਮ 'ਚ ਡਿਫਾਇੰਸ, ਚੈਲੰਜ ਜਾਂ ਦੂਜਾ, ਔਰ ਉਹਦੇ ਲਈ ਵੀ ਕੋਈ ਇੱਕ ਜਾਮੇ 'ਚ ਨਹੀਂ। ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 230 ਸਾਲ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ, ਪ੍ਰਕਾਸ਼ਮਾਨ ਹੋਣ ਤੋਂ ਖਾਲਸਾ ਪੰਥ ਸਾਜਣਾ ਤੱਕ ਨੇ। ਲੇਕਿਨ ਤੁਸੀਂ ਬ੍ਰਾਹਮਣਵਾਦ ਦੀ ਸਪਿਨ ਦੇਖੋ ਕਿੰਨੀ ਤੇਜ਼ ਹੈ ਕਿ 230 ਸਾਲ 10 ਗੁਰੂ ਸਾਹਿਬਾਨ ਨੇ ਇੱਕ ਇਨਸਾਨ ਨੂੰ ਘੜਿਆ। ਇਹ ਠੀਕ ਹੈ ਕਿ ਉਹ ਉਸ ਕੌਮ ਨੇ ਆਪਣਾ ਜਲਵਾ 18ਵੀਂ ਸਦੀ 'ਚ ਦਿਖਾਇਆ। ਅੱਜ ਵੀ ਅਸੀਂ ਪੋਜ਼ਿਟਿਵਿਟੀ ਦੀ ਗੱਲ ਕਰਦੇ, ਪਰ ਤੁਸੀਂ ਉਸ ਮਾਸ ਇੰਪੈਕਟ, ਬ੍ਰਾਹਮਣ ਦੇ ਉਸ ਇੰਪੈਕਟ ਨੂੰ ਦੇਖੋ ਕਿ ਅੱਜ ਸਾਡਾ ਵੱਡਾ ਹਿੱਸਾ ਵੀ, ਭਾਵੇਂ ਕਈ ਸਿੱਖੀ ਰੂਪ 'ਚ ਨਜ਼ਰ ਆਉਣਗੇ, ਉਹ ਹਿੰਦੂ ਤਵੀਆਂ ਦੀ ਤਰ੍ਹਾਂ ਸੋਚਦੇ ਨੇ, ਬ੍ਰੇਨ ਵਾਸ਼। ਔਰ ਉਸੇ ਦਾ ਹੀ ਇੰਪੈਕਟ ਤੁਸੀਂ ਦੇਖੋਗੇ ਕਿ ਅੱਜ 200 ਮਿਲੀਅਨ ਮੁਸਲਮਾਨ ਭਾਰਤ ਦੇ ਨਕਸ਼ੇ 'ਚ ਨੇ। ਕਸ਼ਮੀਰੀਆਂ ਨੂੰ ਛੱਡ ਕੇ ਬਾਕੀਆਂ ਦੀ ਜਿਹੜੀ ਸਪਿਰਿਟ ਟੂ ਫਾਈਟ ਹੈ, ਸਪਿਰਿਟ ਟੂ ਚੈਲੰਜ ਹੈ, ਉਹ ਉਹਨਾਂ ਨੇ ਦਹਿਸ਼ਤ, ਖੌਫ, ਪ੍ਰੋਪੇਗੈਂਡਾ, ਨੈਗੇਟਿਵਿਟੀ, ਮਾਸ ਹਿਸਟੀਰੀਆ ਦੇ ਨਾਲ ਖਤਮ ਕਰ ਦਿੱਤੀ ਹੈ। ਔਰ ਹੁਣ ਇਸ ਮਾਸ ਹਿਸਟੀਰੀਆ ਦੇ ਉਹ ਗਾਂ ਦਾ ਮੂਤਰ ਹੋਏ, ਇਹ ਐਮਾਜ਼ੋਨ ਤੇ ਦੂਜਾ ਤਾਂ ਪਹਿਲਾਂ ਹੀ ਵੇਚਣ ਤੇ ਲਾ ਦਿੱਤਾ ਸੀ ਉਹਨਾਂ ਨੇ, ਇਹ ਕਹਿ ਕੇ ਜੀ ਇਹਦੇ 'ਚ ਫਲਾਂ ਗੁਣ ਨੇ। ਹੁਣ ਫਿਜ਼ੀਕਲੀ ਵੀ ਉਹ ਉੱਥੋਂ ਮੂਤਰ ਵੀ ਕੈਰੀ ਕਰ ਰਹੇ ਹੋਣੇ ਨੇ ਭਰ ਕੇ ਬੋਤਲਾਂ, ਤੇ ਨਾਲ ਦੀ ਨਾਲ ਗੋਹੇ ਦੀਆਂ ਪਾਥੀਆਂ। ਔਰ ਇਹ ਗੱਲ ਮੈਂ ਕੋਈ ਆਊਟ ਆਫ ਏਅਰ ਨਹੀਂ ਕਹਿ ਰਿਹਾ, ਇਹ ਖਬਰ ਅਮਰੀਕੀ ਮੀਡੀਆ ਦੀ ਹੈ ਕਿ ਵਾਸ਼ਿੰਗਟਨ ਦੇ ਇੱਕ ਏਅਰਪੋਰਟ ਦੇ ਉੱਤੇ ਇੱਕ ਇੰਡੀਅਨ, ਜਿਹਦੇ 2-3 ਬੈਗ ਹੋਣਗੇ, ਇੱਕ ਤਾਂ ਲੈ ਕੇ ਉਹ ਚਲਾ ਗਿਆ, ਦੂਜਾ ਉਹਨੇ ਕਿਉਂ ਛੱਡਿਆ ਭੁੱਲ ਗਿਆ, ਜਾਂ ਉਹਨੂੰ ਲੱਗਾ ਕਿ ਵੀ ਇਹ ਕੀ ਹੋਏਗਾ। ਜਦੋਂ ਉਸ ਬੈਗ ਨੂੰ ਉਹਨਾਂ ਨੇ ਖੋਲ੍ਹਿਆ ਤਾਂ ਕਾਊ ਡੰਗ ਕੇਕਸ ਫਾਊਂਡ ਇਨ ਬੈਗੇਜ ਆਫ ਇੰਡੀਅਨ ਪੈਸੇਂਜਰ ਐਟ US ਏਅਰਪੋਰਟ ਡਿਸਟਰੋਇਡ। ਹੁਣ ਇਹ ਕਾਊ ਡੰਗ ਉਹਨਾਂ ਨੇ ਇਵੇਂ ਹੀ ਡਿਸਟਰੋਏ ਕੀਤਾ ਜਿਵੇਂ ਹੁੰਦਾ ਨਾ ਕਿ ਬੰਬ ਮਿਲ ਗਿਆ ਤਾਂ ਉਹਨਾਂ ਨੇ ਕਿਹਾ ਜੀ ਇਹਨੂੰ ਡਿਸਟਰੋਏ ਕਰੋ। ਹੁਣ ਕੁਛ ਫੈਕਟ ਜਦੋਂ ਤੁਸੀਂ ਦੇਖਦੇ ਹੋ ਪਤਾ ਵੀ ਨਹੀਂ ਹੁੰਦਾ, ਮੈਨੂੰ ਵੀ ਲੱਗਾ, ਮੈਂ ਕਿਹਾ ਜੀ ਇਹ ਤਾਂ ਵੈਸੇ ਹੀ ਹੋਣਾ ਕਿ ਜੇ ਕੋਈ ਚੀਜ਼ ਤੁਸੀਂ ਲਿਆ ਨਹੀਂ ਸਕਦੇ, ਈਵਨ ਕੈਨੇਡਾ ਤੋਂ ਵੀ ਤੁਸੀਂ ਸਬਜ਼ੀ, ਫਰੂਟ ਜਾਂ ਦੂਜਾ, ਔਰ ਉਹਦੀ ਡੀਟੇਲ ਉਹਨਾਂ ਨੇ ਦਿੱਤੀ ਕਿ ਭਾਈ ਉਹਨਾਂ ਨੇ ਲੈਫਟ ਓਵਰ ਬੈਗੇਜ, ਹੁਣ ਉਹ ਕਿਉਂ ਛੱਡ ਕੇ ਗਿਆ ਬੈਗੇਜ, ਕਿ ਉਹਦੇ 'ਚੋਂ ਉਹਨਾਂ ਨੂੰ ਕੌਰਡੋਂਗ ਜਿਹੜੇ ਨੇ ਉਹ, ਇਹ ਤਾਂ ਹੁਣ ਕੇਕ ਹੀ ਬਣ ਗਿਆ, ਅਸੀਂ ਤਾਂ ਪਾਥੀਆਂ ਹੀ ਕਹਿੰਦੇ ਹਾਂ, ਗੋਹੇ ਦੀਆਂ ਪਾਥੀਆਂ ਉਹ ਮਿਲੀਆਂ। ਤੇ ਉਹਨਾਂ ਨੇ ਕਿਹਾ ਕਿ ਜੀ ਇਹ ਉਹਨਾਂ ਨੇ ਬੜਾ ਖਤਰਨਾਕ ਸਮਝਿਆ। US ਕਸਟਮ ਬੋਰਡਰ ਪ੍ਰੋਟੈਕਸ਼ਨ ਵਾਲੇ ਆਏ ਔਰ ਉਹਨਾਂ ਨੇ ਇਹਨੂੰ ਡਿਸਟਰੋਏ ਕੀਤਾ। ਔਰ ਉਹਦੀ ਬੈਕਗਰਾਊਂਡ ਉਹਨਾਂ ਨੇ ਦਿੱਤੀ ਹੈ ਕਿ ਵੀ ਇਹ foot and mouth disease is the one of the animal diseases that livestock owners dread most, has grave economic consequences, and it is a critical threat focus on customs and border protections agriculture protection mission। ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜੀ ਮਾਊਥ, ਫੁੱਟ ਐਂਡ ਮਾਊਥ ਡਿਜ਼ੀਜ਼ ਹੈ, ਜਿਹਦਾ ਲਾਸਟ ਇੰਪੈਕਟ ਅਮਰੀਕਾ 'ਚ 1929 'ਚ ਹੋਇਆ। 1929 ਤੋਂ ਬਾਅਦ ਹੁਣ ਪਿਛਲੇ 100 ਸਾਲ 'ਚ ਇਹ ਨਹੀਂ ਹੋਈ। ਔਰ ਇਹ ਬਿਮਾਰੀ ਕਾਜ਼ ਕਰਨ 'ਚ ਇੱਕ ਵੱਡਾ ਰੋਲ ਇਸ ਗੋਹੇ ਦਾ ਵੀ ਹੁੰਦਾ, ਗਾਂ ਦੇ ਗੋਹੇ ਦਾ, ਹੋਰ ਵੀ ਹੋਣਗੇ ਫੈਕਟਰ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਇਸੇ ਕਰਕੇ ਹੀ ਇਸ ਨੂੰ ਇੰਨਾ ਖਤਰਨਾਕ ਮੰਨਿਆ ਜਾਂਦਾ। ਉਹਨੇ ਐਂਡ 'ਚ ਕਿਹਾ ਕਿ ਇਹ ਸਿੰਗਲ ਡਿਟੈਕਸ਼ਨ ਆਫ ਜਿਹੜਾ ਇਸ FMD ਡਿਜ਼ੀਜ਼, ਜਿਹੜੀ ਫੁੱਟ ਐਂਡ ਮਾਊਥ ਡਿਜ਼ੀਜ਼ ਹੈ, ਇਹ ਸਿੰਗਲ ਡਿਟੈਕਸ਼ਨ ਆਫ ਫੁੱਟ ਐਂਡ ਮਾਊਥ ਡਿਜ਼ੀਜ਼ will likely stop international livestock trade completely until authorities can eradicate the disease threat। ਉਹਨਾਂ ਨੇ ਕਿਹਾ ਕਿ ਜੀ ਜੇ ਇੱਕ ਕੇਸ ਵੀ ਆ ਜਾਏ ਇਸ ਫੁੱਟ ਐਂਡ ਮਾਊਥ ਡਿਜ਼ੀਜ਼ ਦਾ, ਤੇ ਜਿਹੜੀ ਸਾਰੀ ਲਾਈਵ ਸਟਾਕ ਦੀ ਟ੍ਰੇਡ ਹੈ ਉਹ ਖਤਮ ਹੋ ਜਾਏਗੀ, ਜਦੋਂ ਤੱਕ ਉਹ ਇਹਨੂੰ ਬਿਲਕੁਲ ਕੱਢ ਨਹੀਂ ਦਿੰਦੇ। ਸੋ ਅੱਜ ਉਸ ਹਿੰਦੂਤਵਾ ਦਾ ਜਿਹੜਾ
ਹੁਣ ਉਹਨੂੰ ਕੀ ਕਹੀਏ, ਸ਼ੈਤਾਨ ਵੀ ਨਹੀਂ ਕਹਿ ਸਕਦੇ ਔਰ ਜ਼ਾਹਰ ਹੈ ਨਾਜ਼ੀ ਲਾਈਕ ਆਈਡੀਓਲੋਜੀ, ਪਰ ਮਜ਼ਹਬੀ ਲੈਵਲ ਦੇ ਉੱਤੇ ਨਾਜ਼ੀਆਂ ਨੇ ਮਜ਼ਹਬ ਨਹੀਂ ਸੀ ਇਸਤੇਮਾਲ ਕੀਤਾ, ਉਹਨਾਂ ਨੇ ਰੀਸ ਕੀਤਾ ਸੀ। ਇਹ ਕਿਉਂਕਿ ਜਦੋਂ ਮਜ਼ਹਬ ਵਿੱਚ ਆ ਜਾਂਦਾ ਸਾਨੂੰ ਇਸ ਗੱਲ ਦਾ ਵੀ ਧਿਆਨ ਹੁੰਦਾ ਹੈ ਕਿ ਭਾਈ ਗੱਲ ਕਰਦੇ ਹਾਂ ਅਸੀਂ ਕਿਸੇ ਦੇ ਨੂੰ ਮਜ਼ਹਬੀ ਤੌਰ ਤੇ ਹਰਟ ਨਾ ਕਰ ਰਹੇ ਹੋਈਏ। ਪਰ ਜਦੋਂ ਇਹਨਾਂ ਹਿੰਦੂ ਤਵੀਆਂ ਨੇ ਸਿਆਸੀ ਤੌਰ ਤੇ ਇਹ ਕਹਿ ਕੇ ਕਿ ਜੀ ਇਹ ਤਾਂ ਅਸੀਂ ਜਿਹੜਾ ਹੈ ਉਹ ਸਾਡਾ ਵੱਖਰੀ ਇੱਕ ਰੇਸ ਹੈ, ਆਰੀਅਨ ਬਣ ਗਏ, ਦਿਆਨੰਦ ਨੇ ਆਰੀਅਨ ਬਣਾ ਦਿੱਤਾ ਕਿ ਵੀ ਅਸੀਂ ਆਰੀਅਨ ਹੈ, ਮੂਲ ਆਰੀਆ ਵਰਤ ਇਹ ਸਾਡਾ। ਫਿਰ ਇਹਨਾਂ ਨੇ ਨਫ਼ਰਤ ਮੁਸਲਮਾਨਾਂ ਔਰ ਈਸਾਈਆਂ ਨੂੰ ਕਿ ਬਾਹਰੋਂ ਆਏ ਮਜ਼ਹਬ ਨੇ, ਔਰ ਜਦੋਂ ਤੋਂ ਇਹਨਾਂ ਦੇ ਹੱਥ 'ਚ ਪਾਵਰ ਆਈ ਹੈ 2014 ਤੋਂ 100 ਸਾਲ ਪੁਰਾਣੀ ਇਹਨਾਂ ਦੀ RSS ਦੀ ਹਿੰਦੁਸਤਾਨ ਦੀ ਆਈਡੀਓਲੋਜੀ, ਉੱਥੇ ਹੁਣ ਇਹਨਾਂ ਨੂੰ ਵਿਸ਼ਵ ਗੁਰੂ ਬਣਨ ਦਾ ਇੰਨਾ ਕੁ ਚਾਅ ਚੜਿਆ ਹੋਇਆ ਹੈ ਕਿ ਉਹ ਸਮਝਦੇ ਨੇ ਕਿ ਵੀ ਉਹ ਉੱਥੋਂ ਦੀਆਂ ਗਾਵਾਂ ਦਾ ਗੋਹਾ ਜਿਹੜਾ ਹੈ ਇੱਥੇ ਵੀ ਤਾਂ ਜਾ ਕੇ ਲੈ ਲੈਣ, ਬਣਾ ਲੈਣ, ਉਹਨੂੰ ਕਾਊ ਡੰਗ ਬਣਾ ਲੈਣ, ਪਰ ਉਹ ਨਹੀਂ ਹੈ। ਉਹਦਾ ਇੱਕ ਰੀਜ਼ਨ ਹੈ, ਔਰ ਮੈਂ ਸੈਗਮੈਂਟ ਦੀ ਕਲੋਜ਼ਿੰਗ 'ਚ ਦੱਸਿਆ, ਮੇਰੇ ਕਜ਼ਨ ਬਹੁਤ ਸਾਲਾਂ ਦੀ ਗੱਲ ਹੈ, 30 ਸਾਲ ਤੋਂ ਪਹਿਲਾਂ, ਉਹ ਲੀਬੀਆ ਆਰਥੋਪੀਡਿਕ ਸਰਜਨ ਸੀ ਔਰ ਉਹਨਾਂ ਜ਼ਮਾਨਿਆਂ 'ਚ ਗਦਾਫੀ ਦਾ ਵਕਤ ਸੀ ਔਰ ਉੱਥੋਂ ਐਕਸਚੇਂਜ ਦੇ ਉੱਤੇ ਆਉਂਦੇ ਸੀ, ਅੱਧੇ ਇੱਕ ਪੈਸੇ ਤੁਸੀਂ ਖਰਚ ਕਰ ਸਕਦੇ ਸੀ, ਅੱਧੇ ਇੱਕ ਤੁਹਾਨੂੰ ਵਾਪਸ ਭੇਜ ਸਕਦੇ ਸੀ, ਔਰ ਬਹੁਤ ਜ਼ਿਆਦਾ ਪੇਮੈਂਟ ਜਿਹੜੀਆਂ ਨੇ ਉਹ ਸੈਲਰੀਜ਼ ਗਦਾਫੀ ਦਿੰਦਾ ਸੀ। ਔਰ ਉਹਨਾਂ ਦਾ ਸਰਜਨਸ ਦਾ ਬੈਚ ਜਿਹੜਾ ਹੈ ਉਹ ਤ੍ਰਿਪੋਲੀ ਆਇਆ, ਔਰ ਉਹਨਾਂ ਦੇ ਜਿਹੜੇ ਮੇਰੇ ਕਜ਼ਨ ਡਾਕਟਰ ਆਰਥੋਪੀਡਿਕ ਸਰਜਨ ਸੀ, ਉਹਨਾਂ ਦੇ ਕਹਿਣ ਮੁਤਾਬਕ ਕਿ ਵੀ ਪਹਿਲਾਂ ਜਦੋਂ ਵੀ ਆਉਂਦੇ ਸੀ ਤੇ ਉਹ ਤ੍ਰਿਪੋਲੀ 'ਚ ਉਹਦੀ ਜਿਹੜੀ ਹੈ ਗਦਾਫੀ ਦੀ ਮਹਿਲ ਦੇ ਵਿੱਚ ਉਹਨਾਂ ਨੂੰ ਖਾਣੇ ਤੇ ਸੱਦਿਆ ਜਾਂਦਾ ਸੀ। ਅੱਛਾ। ਤੇ ਉਹਨਾਂ ਨੇ ਕਿਹਾ ਜੀ ਕਿ ਵੀ ਸਾਡੇ ਵੀ ਡਾਕਟਰਸ ਸ਼ਾਇਦ 25 ਕੇ 30 ਸੀ, ਕਿਹਾ ਉਹਨਾਂ ਨੇ ਕਿਹਾ ਵੀ ਮੈਂ ਹੀ ਇੱਕ ਸਿੱਖ ਸੀ, 3 ਜਾਂ 4 ਮੁਸਲਮਾਨ ਸੀ, ਬਾਕੀ ਸਾਰੇ ਹਿੰਦੂ ਡਾਕਟਰ ਸੀ, ਕੁਛ ਨੋਨ ਆਲ ਇੰਡੀਆ ਇੰਸਟੀਚਿਊਟ ਦਿੱਲੀ ਦੇ ਡਾਕਟਰ ਸੀ। ਉਹਨਾਂ ਨੇ ਕਿਹਾ ਜੀ ਜਦੋਂ ਡਿਨਰ ਲੱਗ ਗਿਆ, ਵੈਜੀਟੇਰੀਅਨ ਵੀ ਔਰ ਦੂਸਰਾ ਵੀ, ਜ਼ਿਆਦਾ ਦੂਸਰਾ ਹੀ ਸੀ, ਕਹਿੰਦਾ ਵੀ ਮੈਂ ਦੇਖਿਆ, ਕਹਿੰਦਾ ਵੀ ਮੈਂ ਬੇਸ਼ੱਕ ਮੀਟ ਈਟਰ ਹੈ, ਪਰ ਮੈਂ ਇਹ ਦੇਖਿਆ ਵੀ ਜਿਹੜਾ ਦੂਸਰੇ ਪਾਸੇ ਲੱਗਾ ਹੋਇਆ ਉਹਦੇ 'ਚ ਉਹ ਸਾਰੇ ਡਾਕਟਰ ਜਿਹੜੇ ਨੇ ਉਹ ਉਧਰ ਨੂੰ ਜਾ ਰਹੇ ਨੇ। ਕਹਿੰਦਾ ਮੈਂ ਸੋਚਿਆ ਵੀ ਸ਼ਾਇਦ ਇਹਨਾਂ ਨੂੰ ਪਤਾ ਨਾ ਹੋਏ, ਤੇ ਕਹਿੰਦਾ ਵੀ ਮੈਂ ਉਹਨਾਂ ਨੂੰ ਜਾ ਕੇ ਕਿਹਾ ਕਿ ਇਟ ਇਜ਼ ਬੀਫ, ਤੇ ਉਹ ਕਹਿੰਦਾ ਵੀ ਉਹਨਾਂ ਦਾ ਜਿਹੜਾ ਮੇਨ ਸੀ ਉਹ ਕਹਿੰਦਾ ਇਟਸ ਨਾਟ ਅ ਇੰਡੀਅਨ ਕਾਊ। ਇਹ ਬਾਕੀ ਠੀਕ, ਔਰ ਇਹੀ ਕਾਰਨ ਹੈ ਵੀ ਇੱਥੇ ਹੁਣ ਇਹਨਾਂ ਦੇ ਨਿਆਣੇ ਜੋ ਵੀ ਖਾਂਦੇ ਨੇ ਮੈਕਡੋਨਲਡਾਂ ਜਾਂ ਦੂਜਿਆਂ 'ਚ ਉਹ ਗਾਂ ਮਾਤਾ ਹੀ ਹੈ। ਸੋ ਹੁਣ ਇਹ ਵੀ ਇਕੱਲੀ ਇਹ ਨਹੀਂ ਵੀ ਗਾਂ ਇੱਕ ਐਜ਼ ਏ ਕਾਊ ਤੁਸੀਂ ਦੁਨੀਆ ਭਰ 'ਚ ਗਾਵਾਂ ਨੂੰ ਮਾਂ ਕਹਿੰਦੇ, ਨਾ ਨਾ ਨਾ। ਉਹਨੂੰ ਇੱਕ ਨੂੰ ਪੁੱਛਿਆ ਸੀ ਕਿ ਵੀ ਜੇ ਇੰਡੀਅਨ ਕਾਊ ਇਹ ਮਾਤਾ ਹੈ ਤੇ ਇਹ ਜਿਹੜੀਆਂ ਜਰਸੀ ਗਾਵਾਂ ਨੇ, ਕੀ ਕਹਿੰਦਾ ਇਹ ਆਂਟੀ। ਸੋ ਉਹਨਾਂ ਨੇ ਵੀ ਇਹ ਕਿਹਾ ਕਿ ਵੀ ਇਹ ਜਿਹੜੀ ਪਾਥੀ ਹੈ ਇਹ ਭਾਰਤ ਮਾਤਾ ਦੇ ਗੋਹੇ ਵਾਲੀ ਠੀਕ ਹੈ, ਇੱਥੇ ਨਹੀਂ ਹੈ। ਹੁਣ ਇਹ ਅਮਰੀਕਨਾਂ ਨੇ ਦੇਖਣਾ, ਹੁਣ ਇਹਨਾਂ ਨੇ ਹਰ ਇੱਕ ਨੂੰ ਪੁੱਛਿਆ ਕਰਨਾ ਇੰਡੀਅਨ ਮੁਸਾਫਰ ਦੇਖ ਕੇ, ਡੂ ਯੂ ਕੈਰੀ ਕਾਊ ਡੰਗ ਕੇਕਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।